ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਅਕਲੀਅਤਾਂ ਪ੍ਰਤੀ ਨਫ਼ਰਤ ਜਿਹੜੀ ਹੈ ਉਹ ਫੈਲਾਈ ਜਾ ਰਹੀ ਹੈ ਤੇ ਉਹਨਾਂ ਨੂੰ ਹਿੰਦੂਤਵਾ ਦੇ ਸਮੁੰਦਰ ਵਿੱਚ ਡੋਬਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਪਰ ਦੂਸਰੇ ਪਾਸੇ ਪਾਕਿਸਤਾਨ ਵਿੱਚ ਸਿੱਖਾਂ ਪ੍ਰਤੀ ਇੱਕ ਖੁੱਲ੍ਹਦਿਲੀ ਅਤੇ ਨਿੱਘ ਦਾ ਮਾਹੌਲ ਹੈ। ਮੀਡੀਆ ਰਿਪੋਰਟਾਂ ਅਨੁਸਾਰ ਲਾਹੌਰ ਸਥਿਤ ਦਿਆਲ ਸਿੰਘ ਰਿਸਰਚ ਐਂਡ ਕਲਚਰ ਫੋਰਮ ਵੱਲੋਂ ਇੱਕ ਵੈਬੀਨਾਰ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ ਪਵਿੱਤਰ ਧਰਤੀ ਗੁਰੂਆਂ ਦੀ। ਇਸ ਵਿੱਚ ਪਾਕਿਸਤਾਨ ਦੇ ਨਾਮੀ ਗ੍ਰਾਮੀ ਸਕਾਲਰਸ ਨੇ ਸ਼ਮੂਲੀਅਤ ਕੀਤੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿੱਥੇ ਭਾਰਤੀ ਮੀਡੀਆ 'ਚ ਅਕਲੀਅਤਾਂ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ ਦੇ ਖਿਲਾਫ ਖਬਰਾਂ ਦਾ ਢੇਰ ਹੁੰਦਾ ਹੈ, ਰੋਜ਼ਾਨਾ ਉਹਨਾਂ ਦਾ ਸਾਰਾ ਮੀਡੀਆ ਭਰਿਆ ਹੁੰਦਾ ਹੈ, ਪਰ ਅਸੀਂ ਔਰ ਜਿੱਥੇ ਨਫ਼ਰਤ ਔਰ ਆਪਸੀ ਜਿਹੜੀ ਹੈ ਫੁੱਟ ਇਸ ਨੂੰ ਐਨਕਰੇਜ ਕੀਤਾ ਜਾਂਦਾ ਹੈ, ਹਿੰਦੂਤਵਾ ਦੇ ਸਮੁੰਦਰ 'ਚ ਡੋਬਣ ਦੀ ਕੋਸ਼ਿਸ਼ ਹੈ ਹਰ ਇੱਕ ਨੂੰ ਤਾਂ ਕਿ ਹਿੰਦੁਸਤਾਨ ਦਾ ਉਹਨਾਂ ਦਾ ਟੀਚਾ ਪੂਰਾ ਹੋਏ। ਦੂਸਰੇ ਪਾਸੇ ਪਾਕਿਸਤਾਨ ਤੋਂ ਅਸੀਂ ਦੇਖਦੇ ਹਾਂ ਕਿ ਰੋਜ਼ਾਨਾ ਅਸੀਂ ਕੁਛ ਨਾ ਕੁਛ ਇੱਕ ਅੱਧੀ ਖਬਰ ਜ਼ਰੂਰ ਉੱਥੋਂ ਹੁੰਦੀ ਹੈ ਜਿਹੜੀ ਇਹ ਮੈਸੇਜ ਦੇ ਰਹੀ ਹੁੰਦੀ ਹੈ ਕਿ ਇਹਦੇ ਬਾਵਜੂਦ ਪਾਕਿਸਤਾਨ ਦੇ ਵਿੱਚ ਅੰਦਰੂਨੀ ਕ੍ਰਾਈਸਿਸ, ਫਾਈਨੈਂਸ਼ੀਅਲ ਔਰ ਦੂਸਰੇ 'ਚੋਂ ਵੀ ਉਹ ਗੁਜ਼ਰਦੇ ਨੇ, ਕੋਵਿਡ-19 ਵੀ ਚੱਲ ਰਿਹਾ ਹੈ, ਪਰ ਇਹਦੇ ਬਾਵਜੂਦ ਕੁਛ ਨਾ ਕੁਛ ਐਸਾ ਪੋਜ਼ੀਟਿਵ ਜਿਹੜਾ ਉਹ ਸਿੱਖਾਂ ਦੇ ਹਵਾਲੇ ਨਾਲ ਕੋਈ ਨਾ ਕੋਈ ਐਕਟੀਵਿਟੀ ਹੁੰਦੀ ਹੈ ਜਿਸ ਨੂੰ ਈਵਨ ਇੰਡੀਅਨ ਮੀਡੀਆ, ਖਾਸ ਤੌਰ 'ਤੇ ਸਿੱਖ ਮੀਡੀਆ ਵੀ ਦਿੰਦਾ, ਜਿਹੜੀ ਇੱਕ ਪੋਜ਼ੀਟਿਵ ਗੱਲ ਹੈ। ਕਿਉਂਕਿ ਹੁਣ ਤੱਕ ਇੱਕ ਕਿਸਮ ਦਾ ਉੱਧਰ ਵੀ ਬੈਨ ਹੁੰਦਾ ਸੀ ਕਿ ਕੋਈ ਚੰਗੀ ਖਬਰ ਉੱਥੋਂ ਨਾ ਦਿਓ। ਹਾਂ, ਕਿਸੇ ਦਾ ਧਰਮ ਪਰਿਵਰਤਨ ਹੋ ਗਿਆ, ਕੋਈ ਹੋਰ ਹੋ ਗਿਆ, ਉਹਨੂੰ ਉਛਾਲਿਆ ਜਾਂਦਾ ਸੀ। ਪਰ ਅੱਜ ਜਦੋਂ ਮੈਂ ਦੇਖਿਆ ਕਿ ਵੀ ਅਸੀਂ ਤਾਂ ਇਹ ਕਹਿੰਦਾ ਹੀ ਹਾਂ, ਜਦੋਂ ਅਸੀਂ ਕਹਿੰਦੇ ਹਾਂ ਕਿ ਪਾਕਿਸਤਾਨ ਸਾਡੀ ਪਾਕ ਧਰਤੀ ਹੈ, ਕਿਉਂਕਿ ਸਾਡਾ ਮੱਕਾ ਔਰ ਮਦੀਨਾ, ਨਨਕਾਣਾ ਸਾਹਿਬ ਤੋਂ ਕਰਤਾਰਪੁਰ ਸਾਹਿਬ ਤੱਕ ਜਿਹੜੀ ਉਹ ਧਰਤੀ ਸਾਡੇ ਲਈ ਪਾਕ ਹੈ। ਪਰ ਇਹ ਜਿਹੜਾ ਅੱਜ ਜਿਹੜਾ ਟੌਪਿਕ ਦੇ ਉੱਤੇ ਵੈਬੀਨਾਰ ਇਹ ਜਿਹੜੇ ਨੇ ਲਾਹੌਰ ਦੇ ਵਿੱਚ ਹੈ, ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ, ਇਹ ਅਕਸਰ ਸੈਮੀਨਾਰ ਕਰਵਾਉਂਦੇ ਨੇ। ਹੁਣ ਕਿਉਂਕਿ ਇਕੱਠ ਨਹੀਂ ਹੋ ਸਕਦੇ ਤਾਂ ਵੈਬੀਨਾਰ ਹੈ। ਔਰ ਜਿਹੜਾ ਉਹਨਾਂ ਨੇ ਟੌਪਿਕ ਚੁਣਿਆ ਡਿਸਕਸ਼ਨ ਦਾ, ਪਵਿੱਤਰ ਧਰਤੀ ਗੁਰੂਆਂ ਦੀ। ਹੁਣ ਸਿੱਖਾਂ ਦੇ ਲਈ ਤਾਂ ਹੈ, ਪਰ ਜਦੋਂ ਲਹਿੰਦੇ ਪੰਜਾਬ ਦੇ ਸਾਰੇ ਸਕਾਲਰ ਇਸ ਨੂੰ, ਪੰਜਾਬ ਦੀ ਧਰਤੀ ਨੂੰ ਪਵਿੱਤਰ ਕਹਿ ਕੇ ਗੁਰੂਆਂ ਦੀ, ਔਰ ਮੈਂ ਜਦੋਂ ਉਹਦੇ 'ਚ ਪੈਨਲ ਦੇਖਿਆ, ਔਰ ਦਰਸ਼ਕ ਸਕਰੀਨ ਦੇ ਉੱਤੇ ਪਿਕਚਰ ਦੇਖ ਸਕਦੇ ਨੇ, ਉਸ ਪੈਨਲ ਦੇ ਵਿੱਚ ਇੰਨੇ ਡਿਸਟਿੰਗੁਇਸ਼ਡ ਲੋਕ ਨੇ ਜਿਹੜੇ ਉਹਨਾਂ 'ਚ ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ ਤੋਂ ਡਾਕਟਰ ਰਬੀਨਾ ਯਾਸਮੀਨ, ਔਰ ਉਹਦੇ 'ਚ ਉਹਨਾਂ ਨੇ ਜਿੱਥੇ ਸਿੱਖ ਗੁਰੂਆਂ ਨੂੰ ਦੇ ਮੈਸੇਜ ਦੀ ਗੱਲ ਕਰਦੇ ਆ, ਪਵਿੱਤਰਤਾ ਦੀ ਗੱਲ ਕੀਤੀ, ਉਹਨਾਂ ਨੇ ਮੁਸਲਿਮ ਸੂਫੀਆਂ ਨੇ ਵੀ ਕਿਵੇਂ ਇਸ ਧਰਤੀ ਨੂੰ ਇੱਜ਼ਤ ਬਖਸ਼ੀ ਹੈ, ਔਰ ਉਹਨਾਂ ਨੇ ਕਿਹਾ ਕਿ ਕਿਵੇਂ ਗੁਰੂ ਨਾਨਕ ਸਾਹਿਬ ਇਸ ਧਰਤੀ 'ਤੇ ਉੱਭਰੇ, ਔਰ ਉਹਨਾਂ ਨੇ ਇੱਥੋਂ ਦੀਆਂ ਗਲਤ ਰਸਮਾਂ, ਗਲਤ ਜਿਹੜੀਆਂ ਚੀਜ਼ਾਂ ਸੀ ਉਹਨਾਂ ਨੂੰ ਚੈਲੰਜ ਕੀਤਾ ਔਰ ਲੋਕਾਈ ਨੂੰ ਸੁਧਾਰਿਆ। ਇਸੇ ਤਰ੍ਹਾਂ ਲਾਹੌਰ ਕਾਲਜ ਫਾਰ ਵਿਮਨ ਯੂਨੀਵਰਸਿਟੀ ਤੋਂ ਡਾਕਟਰ ਮੁਜ਼ਾਹਿਦਾ ਭੱਟ, ਉਹਨਾਂ ਨੇ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ 'ਤੇ ਲਗਭਗ 365 ਗੁਰਦੁਆਰੇ ਮੌਜੂਦ ਨੇ। ਔਰ ਇਸੇ ਤਰ੍ਹਾਂ ਓਰੀਐਂਟਲ ਕਾਲਜ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਡਾਕਟਰ ਆਸਮਾ ਕਾਦਰੀ, ਉਹਨਾਂ ਨੇ ਵੀ ਵੈਬੀਨਾਰ ਨੂੰ ਐਡਰੈਸ ਕਰਦਿਆਂ ਕਿਹਾ ਕਿ ਪਵਿੱਤਰ ਧਰਤੀ ਦੀ ਧਾਰਨਾ ਨੂੰ ਸਪਸ਼ਟ ਕਰਦਿਆਂ ਆਪਣੇ ਵਿਚਾਰ ਪ੍ਰਗਟਾਏ ਕਿ ਕਿਉਂ ਪੰਜਾਬ ਦੀ ਧਰਤੀ ਪਵਿੱਤਰ ਧਰਤੀ ਹੈ। ਫਿਰ ਵਾਈਸ ਪ੍ਰਿੰਸੀਪਲ ਇਸਲਾਮੀਆ ਕਾਲਜ ਸਿਵਲ ਲਾਈਨ ਲਾਹੌਰ ਤੋਂ ਡਾਕਟਰ ਅਖਤਰ ਸੰਧੂ, ਉਹਨਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਇਸ ਵਾਸਤੇ ਵੀ ਪਵਿੱਤਰ ਹੈ ਕਿਉਂਕਿ ਇੱਥੋਂ ਗੁਰੂ ਸਾਹਿਬਾਨ ਨੇ ਆਪਣੇ ਪਾਕ ਤੇ ਪਵਿੱਤਰ ਮਿਸ਼ਨ ਨੂੰ ਤੋਰਿਆ। ਲਾਹੌਰ ਕਾਲਜ ਫਾਰ ਵੂਮਨ ਯੂਨੀਵਰਸਿਟੀ ਤੋਂ ਡਾਕਟਰ ਸਾਇਮਾ ਬਤੂਲ, ਉਹਨਾਂ 'ਚ ਬਹੁਤੀਆਂ ਬੀਬੀਆਂ ਸਕਾਲਰ ਨੇ, ਡਾਕਟਰ ਸਾਇਮਾ ਬਤੂਲ ਨੇ ਕਿਹਾ ਕਿ ਬਾਬਾ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ 'ਤੇ ਜਨਮ ਲੈ ਕੇ ਇਸ ਧਰਤੀ ਨੂੰ ਹੋਰ ਵੀ ਪਵਿੱਤਰ ਕਰ ਦਿੱਤਾ। ਔਰ ਇਸੇ ਤਰ੍ਹਾਂ ਬੀਬੀ ਸੁਰਿੰਦਰ ਕੌਰ ਤੇ ਸਾਦੀਆ ਰਿਆਜ਼ ਨੇ ਵੀ ਸਿੱਖ ਧਰਮ ਤੇ ਗੁਰੂ ਸਾਹਿਬਾਨ ਦੇ ਉਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸੋ ਮੈਂ ਸਮਝਦਾ ਵੀ ਇਹ ਠੰਡੀ ਹਵਾ ਦੇ ਬੁੱਲੇ ਨੇ ਜਿਹੜੇ ਲਗਾਤਾਰਤਾ ਨਾਲ ਸਾਨੂੰ ਉਸ ਧਰਤੀ ਤੋਂ ਆ ਰਹੇ ਨੇ। ਔਰ ਸੱਚਮੁੱਚ ਇਹ ਜਿਹੜੀ ਧਰਤੀ ਹੈ, ਜਦੋਂ ਪਵਿੱਤਰਤਾ ਦੀ ਗੱਲ ਹੈ ਤੇ ਫਿਰ ਪ੍ਰੋਫੈਸਰ ਪੂਰਨ ਸਿੰਘ ਦੇ ਲਫ਼ਜ਼ ਪੂਰੇ ਸਾਰਥਕ ਨੇ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ। ਉਹ ਧਰਤੀ ਪਾਕ ਧਰਤੀ ਜਿੱਥੇ ਕਿ ਗੁਰੂਆਂ ਨੇ ਪਿਆਰ ਦਾ, ਇਨਸਾਨੀਅਤ ਦਾ ਮੈਸੇਜ ਦਿੱਤਾ ਹੈ।
ਸੂਫੀਆਂ ਦਾ ਸੁਨੇਹਾ, ਜਿੱਥੇ ਕਿ ਅਲਟੀਮੇਟਲੀ ਇਨਸਾਨ ਦੀ ਜ਼ਾਤ ਦੀ ਗੱਲ ਹੈ। ਔਰ ਇਹ ਸਾਰੇ ਹੀ ਮੈਸੇਜ ਇਵੇਂ ਪਿਆਰ ਦਾ ਉਹ ਹੜ੍ਹ ਲਿਆਉਂਦੇ ਨੇ ਕਿ ਜੇ ਅਸੀਂ ਸੱਚਮੁੱਚ ਆਪਣੇ ਵਿਰਸੇ ਨਾਲ ਜੁੜੀਏ, ਆਪਣੀ ਧਰਤੀ ਨਾਲ ਜੁੜੀਏ, ਤਾਂ ਫਿਰ ਉੱਥੇ ਨਫ਼ਰਤਾਂ ਦੀ ਥਾਂ ਨਹੀਂ ਹੈ। ਸਿਰਫ ਤੇ ਸਿਰਫ ਮੁਹੱਬਤ ਹੈ, ਮੁਹੱਬਤ ਹੈ ਤੇ ਮੁਹੱਬਤ ਹੈ, ਇਸ ਤੋਂ ਬਿਨਾਂ ਔਰ ਕੁਛ ਨਹੀਂ ਹੈ। ਤਾਂ ਕਲੋਜ਼ਿੰਗ 'ਚ ਜਿਵੇਂ ਅਸੀਂ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ ਹਾਂ, ਗੌੜੀ ਰਾਗ ਦਾ ਸ਼ਬਦ ਕਬੀਰ ਸਾਹਿਬ ਦਾ ਅਸੀਂ ਚੁਣਿਆ ਔਰ ਇਹਦੇ 'ਚ ਉਹਨਾਂ ਨੇ ਇਹ ਮੈਸੇਜ ਦਿੱਤਾ ਹੈ ਕਿ ਭਾਈ ਇੱਕ ਲੋਕ ਉਹ ਨੇ ਜਿਹੜੇ ਜ਼ਬਾਨੀ ਕਲਾਮੀ ਮਜ਼ਹਬੀ ਹੋਣ ਦਾ ਭਰਮ ਵੀ ਪਾਲਦੇ ਨੇ, ਉਸ ਦਾ ਵਿਖਾਵਾ ਵੀ ਕਰਦੇ ਨੇ, ਰੱਬ ਦੀਆਂ ਗੱਲਾਂ ਵੀ ਸੁਣਾਉਂਦੇ ਨੇ, ਪਰ ਉਹ ਇਵੇਂ ਹੀ ਹੈ ਕਿ ਬਾਤਨ ਹੀ ਚਕਚਾਰ ਲਵਈਆ, ਕਿ ਗੱਲਾਂ ਦੇ ਨਾਲ ਹੀ ਉਹ ਉਤਲੇ ਅਸਮਾਨ ਥੱਲੇ ਸੁੱਟਣ ਦੀ ਗੱਲ ਕਰਦੇ ਨੇ। ਉਹਨਾਂ ਦੇ ਪੱਲੇ ਕੁਛ ਨਹੀਂ ਹੈ, ਉਹਨਾਂ ਦੇ ਅੰਦਰ ਮੁਹੱਬਤ ਦਾ ਕੋਈ ਜ਼ਰਾ ਨਹੀਂ। ਔਰ ਕਬੀਰ ਸਾਹਿਬ ਕਹਿੰਦੇ ਨੇ, ਜੋ ਜਨ ਪਰਮਿਤ ਪਰਮਨ ਜਾਨਾ, ਬਾਤਨ ਹੀ ਬੈਕੁੰਠ ਸਮਾਨਾ, ਨਾ ਜਾਨਾ ਬੈਕੁੰਠ ਕਹਾਂ ਹੀ, ਜਾਨ ਜਾਨ ਸਭ ਕਹੇਂ ਤਹਾਂ ਹੀ ਰਹਾਓ। ਹੁਣ ਜਿਵੇਂ ਰਹਾਓ ਦੀ ਤੁਕ ਸੈਂਟਰਲ ਲਾਈਨ ਹੁੰਦੀ ਹੈ ਕਿ ਭਾਈ ਉਹ ਲੋਕ ਜਿਨ੍ਹਾਂ ਨੂੰ ਜਿਹੜੇ ਕਹਿੰਦੇ ਨੇ ਜੀ ਰੱਬ ਪਰਮਿਤ, ਉਹਨੂੰ ਮੇਜਰ ਨਹੀਂ ਕੀਤਾ ਜਾ ਸਕਦਾ, ਉਹ ਅਨਮੈਸ਼ਰੇਬਲ ਹੈ। ਪਰ ਮਨ ਉਹ ਜਿਹੜਾ ਹੈ ਉਹ ਕਿਸੇ ਦੇ ਮਨ ਦੀ ਸੰਕਲਪ ਤੋਂ ਦੂਰ ਹੈ, ਮਨ ਤੋਂ ਦੂਰ ਹੈ। ਬਾਤਨ ਹੀ ਬੈਕੁੰਠ ਸਮਾਨਾ, ਫਿਰ ਉਹ ਗੱਲਾਂ ਨਾਲ ਕਹਿਣਗੇ ਜੀ ਅਸੀਂ ਉਸ ਹਾਲਤ ਨੂੰ ਹਾਸਿਲ ਕਰ ਲਿਆ ਕਿ ਅਸੀਂ ਬਹਿਸ਼ਤ ਦੇ ਹੱਕਦਾਰ ਹੈ। ਔਰ ਉਹਨਾਂ ਨੇ ਕਿਹਾ ਬਾਤਨ ਹੀ, ਗੱਲਾਂ ਗੱਲਾਂ ਨਾਲ ਉਹ ਬੈਕੁੰਠ ਪਹੁੰਚ ਜਾਂਦੇ ਨੇ। ਨਾ ਜਾਣਾ ਬੈਕੁੰਠ ਕਹਾਂ ਹੀ, ਹਕੀਕਤ ਇਹ ਹੈ ਕਿ ਉਹਨਾਂ ਨੂੰ ਤਾਂ ਆਪਣੀ ਆਪ ਦਾ ਪਤਾ ਨਹੀਂ ਹੈ ਕਿ ਉਹਨਾਂ ਦੇ ਅੰਦਰ ਕੀ ਵਸਦਾ ਹੈ, ਤੇ ਉਹ ਬੈਕੁੰਠ ਦੀ ਉਹਨਾਂ ਨੂੰ ਕੀ ਖਬਰ ਹੋਣੀ ਹੈ। ਜਾਨ ਜਾਨ ਸਭ ਕਹੇ ਤਾਂ ਹੀ, ਐਵੇਂ ਉਰਲੀਆਂ ਪਰਲੀਆਂ ਸੁਣ ਕੇ ਕਹਿਣਗੇ ਕਿ ਜੀ ਅਸੀਂ ਬੈਕੁੰਠ 'ਚ ਹੀ ਰਹਿੰਦੇ ਹਾਂ ਔਰ ਸਾਡੇ ਅੰਦਰ ਬੈਕੁੰਠ ਵਸਦਾ ਹੈ, ਪਰ ਉਹ ਬਾਤਨ ਹੀ ਚਕਚਾਰ ਲਵਈਆ ਵਾਲੀ ਉਹਨਾਂ ਦੀ ਹਾਲਤ ਹੈ। ਕਹਿਣ ਕਹਾਵਨ ਨੈ ਪਤਿਆਈ ਹੈ, ਤੋ ਮਨ ਮਾਨੇ ਜਾਤੇ ਹਉਮੈ ਜਈ ਹੈ, ਕਿ ਉਹ ਕਹਿਣ ਦੇ ਨਾਲ ਰੱਬ ਨਹੀਂ ਮਿਲਦਾ ਜਦੋਂ ਤੱਕ ਅੰਦਰ ਹਉਮੈ ਹੈ, ਅਨਾ ਹੈ, ਅਹਮ ਹੈ, ਈਗੋ ਹੈ, ਜਦੋਂ ਤੱਕ ਇਹ ਦੂਰ ਨਹੀਂ ਹੁੰਦੇ। ਕਹਿਣ ਕਹਾਵਨ ਨਹਿ ਪਤਿਆਈ ਹੈ, ਉਹ ਪਤਿਆਂਦਾ ਨਹੀਂ ਹੈ ਕਿ ਭਾਈ ਤੁਹਾਡੀਆਂ ਗੱਲਾਂ ਦੇ ਨਾਲ ਉਹ ਰੱਬ ਖੁਸ਼ ਹੋ ਜਾਏ। ਤੋ ਮਨ ਮਾਨੇ ਜਾਤੇ ਹਉਮੈ ਜਈ ਹੈ, ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਹੁਣ ਉਹਨਾਂ ਨੇ ਕਬੀਰ ਸਾਹਿਬ ਨੇ ਕਿਹਾ ਵੀ ਜੇ ਇਸ ਡਿਜ਼ਾਇਰ ਨਾਲ ਵੀ ਕੋਈ ਰੱਬ ਨੂੰ ਯਾਦ ਕਰਦਾ ਹੈ ਕਿ ਮੈਨੂੰ ਬਹਿਸ਼ਤ ਮਿਲੇਗੀ, ਉਹ ਵੀ ਰੱਬ ਦੇ ਨੇੜੇ ਨਹੀਂ ਆ ਸਕਦਾ। ਕਿਉਂਕਿ ਜਿਹੜਾ ਇਸ਼ਕ ਹੈ, ਪਿਆਰ ਹੈ, ਜਿਹਨੂੰ ਬਾਣੀ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਭਾਈ ਸੁਰਗ ਨਰਕ ਤੇ ਮੈਂ ਰਹੋ, ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਬਸੋਂ ਦਿਨਸ ਔਰ ਰਾਤ, ਕਿ ਮੈਨੂੰ ਗੁਰੂ ਨੇ ਕਿਰਪਾ ਮੇਰੇ ਤੇ ਕੀਤੀ, ਮੈਨੂੰ ਫਿਕਰ ਹੀ ਨਹੀਂ ਹੈ, ਨਾ ਮੈਨੂੰ ਸਵਰਗਾਂ ਦਾ ਚਾਅ ਹੈ, ਨਾ ਨਰਕਾਂ ਦਾ ਡਰ ਹੈ। ਮੈਨੂੰ ਸਿਰਫ ਇੱਕੋ ਇੱਕ ਚਾਹਨ ਹੈ ਕਿ ਮੇਰੇ ਅੰਦਰ ਉਹ ਰੱਬ ਦਾ ਪਿਆਰ ਵਸਦਾ ਰਹੇ ਔਰ ਮੈਂ ਉਸੇ ਮੌਜ ਦੇ ਵਿੱਚ, ਮਸਤੀ ਦੇ ਵਿੱਚ, ਇਸ਼ਕ ਦੇ ਵਿੱਚ ਵਸਦਾ। ਇਹੀ ਗੱਲ ਕਬੀਰ ਸਾਹਿਬ ਕਹਿ ਰਹੇ ਨੇ ਕਿ ਜਬ ਲਗ ਮਨ ਬੈਕੁੰਠ ਕੀ ਆਸ, ਜਦੋਂ ਤੁਸੀਂ ਇਸ ਆਸ ਦੇ ਨਾਲ ਇਬਾਦਤ ਕਰਦੇ ਹੋ, ਤਬ ਲਗ ਹੋਏ ਨਹੀਂ ਚਰਨ, ਫਿਰ ਤੁਸੀਂ ਰੱਬ ਦੀ ਮੁਹੱਬਤ ਹਾਸਲ ਨਹੀਂ ਕਰ ਸਕਦੇ। ਕਹੋ ਕਬੀਰ ਇਹ ਕਹੀ ਹੈ ਕਾਏ, ਸਾਧ ਸੰਗਤ ਬੈਕੁੰਠ ਹੈ ਆਏ, ਕਿ ਕਬੀਰ ਸਾਹਿਬ ਇਹ ਫਰਮਾਉਂਦੇ ਨੇ ਕਿ ਭਾਈ ਇਹੀ ਗੱਲ ਹਕੀਕਤ ਹੈ ਕਿ ਜਿੱਥੇ ਰੱਬ ਦੀ ਗੱਲ ਹੁੰਦੀ ਹੈ, ਰੱਬ ਦੇ ਪਿਆਰ ਵਾਲੇ ਵਸਦੇ ਨੇ, ਸਤ ਸੰਗਤ ਹੁੰਦੀ ਹੈ, ਉੱਥੇ ਹੀ ਬਹਿਸ਼ਤ ਹੈ। ਤੁਹਾਨੂੰ ਕਿਸੇ ਹੋਰ ਬਹਿਸ਼ਤ ਜਾਂ ਬੈਕੁੰਠ ਜਾਂ ਸਵਰਗ ਦੀ ਜਿਹੜੀ ਹੈ ਉਹ ਡਿਜ਼ਾਇਰ ਕਰਨ ਦੀ ਲੋੜ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।